ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੇਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲੀਵ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੇ ਇੰਟਰਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਓਪੀਨੀਅਨ ਪੋਲ ਤੋਂ। ਓਪੀਨੀਅਨ ਪੋਲ ਆਮ ਆਦਮੀ ਪਾਰਟੀ ਨੂੰ ਤਕੜਾ ਝਟਕਾ ਦੇ ਰਿਹਾ ਜੀ, ਕਿੱਥੇ ਕਿੱਥੇ ਦੇ ਰਿਹਾ ਜੀ, ਕੀ ਕਹਿ ਰਹੇ? ਦੇਖੋ, ਆਮ ਆਦਮੀ ਪਾਰਟੀ ਦੀਆਂ ਦੋ ਹੀ ਥਾਵਾਂ ਤੇ ਕਹਿ ਲਓ ਕਿ ਤਗੜੀਆਂ ਫਾਈਟਾਂ ਨੇ ਜੀ। ਤਾਂ ਜਿਹੜਾ ਓਪੀਨੀਅਨ ਪੋਲ ਹੈਗਾ ਆ ਨਿਊਜ਼ 18 ਦਾ, ਜਿਹੜਾ ਕਿ ਅੰਬਾਨੀ ਦਾ ਚੈਨਲ ਆ, ਉਹ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਸੀਟ ਹੀ 1 ਦੇ ਰਿਹਾ। ਉਹ ਅੱਛਾ। ਤੇ ਦਿੱਲੀ ਦੇ ਵਿੱਚ ਕਲੀਨ ਸਵੀਪ ਦੱਸ ਰਿਹਾ। ਠੀਕ ਹੈ। ਇਹਨਾਂ ਦਾ ਦਾਅਵਾ ਹੈ ਕਿ ਸਾਡਾ ਓਪੀਨੀਅਨ ਪੋਲ ਆ ਜਿਹੜਾ ਮੈਗਾ ਓਪੀਨੀਅਨ ਪੋਲ ਆ, ਇਹਦੇ ਵਿੱਚ ਹੁਣ ਤੱਕ ਇਹਨਾਂ ਨੇ 162 ਦਸੀਆਂ 543 ਚੋਂ, ਕਿ ਜਿਹਦੇ ਚੋਂ 97 NDA ਕੋਲ ਤੇ ਇੰਡੀਆ ਕੋਲ ਜਾਣਗੀਆਂ 59 ਜੀ, ਯਾਨੀ 59 ਦੇ ਰਹੇ ਆ, 97 NDA ਨੂੰ, 6 ਅਦਰਸ ਨੂੰ, ਤਾਂ ਟੋਟਲ 162 ਦਾ ਇਹਨਾਂ ਨੇ ਓਪੀਨੀਅਨ ਪੋਲ ਕੀਤਾ ਮੁੱਢਲੇ ਤੌਰ ਤੇ। ਇਹਦਾ ਮਤਲਬ ਹੈ ਕਿ ਕਾਂਗਰਸ ਆਪਣੇ ਸਾਥੀਆਂ ਨਾਲ ਗੇਨ ਕਰ ਰਹੀ ਹੈ ਤੇ ਸਾਫ਼ ਹੋ ਗਿਆ ਨਾ, ਸਪਸ਼ਟ ਹੋ ਗਿਆ। ਯਾਨੀ ਕਿੱਥੇ 52, ਕਿੱਥੇ 54, ਸਿਰਫ 162 ਚੋਂ। ਇਹਦਾ ਮਤਲਬ ਆ ਕਿ 400 ਪਾਰ। ਮੈਂ ਵਾਰ-ਵਾਰ ਕਹਿ ਰਿਹਾ ਕਿ ਇਹ ਵੀ ਇੱਕ ਜੁਮਲਾ ਹੈ, ਇਹ ਵੀ ਇੱਕ ਮਾਨਸਿਕ ਗੇਮ ਹੈ, ਹਮਲਾ ਤੋਂ ਵੱਧ ਕੁਝ ਨਹੀਂ ਹੈ। ਇਹ ਤੇ ਓਪੀਨੀਅਨ ਪੋਲ ਵੀ ਦੱਸ ਗਿਆ ਨਾ ਹੁਣ। ਪਰ ਜੋ ਪੰਜਾਬ 'ਚ 1 ਸੀਟ ਦੇ ਰਹੇ ਆ ਆਮ ਆਦਮੀ ਪਾਰਟੀ ਨੂੰ, ਮਾਫ ਕਰਨਾ, ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ। ਮੈਂ ਆਮ ਆਦਮੀ ਪਾਰਟੀ ਦਾ ਨੀਤੀਗਤ ਆਲੋਚਕ ਹੋ ਸਕਦਾ, ਵਿਅਕਤੀਗਤ ਆਲੋਚਕ ਨਹੀਂ। ਕਿਉਂਕਿ ਅੱਜ ਤੱਕ ਦੇ ਜਿੰਨੇ ਅਸੀਂ ਇਲੈਕਸ਼ਨ ਕਵਰ ਕੀਤੇ ਆ, ਜਿੰਨੇ ਕੋ ਵੇਖੇ ਆ, ਆਪਾਂ ਨੂੰ ਪਤਾ ਹੈ ਕਿ ਸੱਤਾਧਾਰੀ ਧਿਰ ਨੂੰ ਹਮੇਸ਼ਾ ਜ ਰਹਿੰਦਾ ਪੰਜਾਬ ਦੇ ਵਿੱਚ। ਮੇਰਾ ਮੰਨਣਾ ਕਿ ਇਹਨਾਂ ਨੂੰ ਅੱਧ-ਪਚੱਧੀਆਂ ਸੀਟਾਂ ਮਿਲਣੀਆਂ ਹੀ ਮਿਲਣੀਆਂ, ਜੋ ਮਰਜ਼ੀ ਹੋ ਜਾਵੇ। ਪਰ ਇਹ ਤੇ ਹੁਣ 1 ਸੀਟ ਦੇ ਰਹੇ ਆ, ਤੇ ਕਾਂਗਰਸ ਨੂੰ ਦੇ ਰਹੇ 7, ਭਾਜਪਾ ਨੂੰ ਦੇ ਰਹੇ 3, 2 ਦੇ ਰਹੇ ਅਕਾਲੀਆਂ ਨੂੰ। ਯਾਨੀ ਜੇ ਅਲਾਈਅੰਸ ਹੋ ਜਾਂਦਾ ਤਾਂ ਅਲਾਈਅੰਸ ਨੂੰ 5 ਦੇ ਰਹੇ ਨੇ ਜੀ। ਸਮਝ ਕੇ ਦੇਖੋ ਨਾ, ਅਲਾਈਅੰਸ ਨੂੰ 5 ਦੇ ਰਿਹਾ। ਇਹਦਾ ਮਤਲਬ ਹੈ ਕਿ ਓਪੀਨੀਅਨ ਪੋਲ ਜਿਹੜੇ ਆ ਰਹੇ ਆ, ਹਾਲਾਂਕਿ ਆਪਾਂ ਕਿਸੇ ਦੀ ਵੀ ਕ੍ਰਿਤ ਨੂੰ ਕਦੇ ਰੱਦ ਨਹੀਂ ਕਰਦੇ, ਠੀਕ ਆ, ਪਰ ਇਹ ਹੁੰਦੇ ਉੱਪਰਲੀ ਸਤ੍ਹਾ ਤੋਂ। ਸਾਨੂੰ ਵੀ ਆਉਂਦੇ ਆ ਫੋਨ, ਬਹੁਤ ਫੋਨ ਆਉਂਦੇ ਆ। ਚਲੋ ਮੈਂ ਤੇ ਬਹੁਤਾ ਇੰਟਰਸਟ ਨਹੀਂ ਲੈਂਦਾ ਹੁੰਦਾ, ਨਾਲ ਜਦੋਂ ਹੀ ਪਤਾ ਲੱਗ ਜਾਂਦਾ ਹੁੰਦਾ ਕਿ ਇਹ ਸਰਵੇ ਆ ਜਾਂ ਓਪੀਨੀਅਨ ਪੋਲ ਦਾ ਹਿੱਸਾ ਬਣਾਇਆ ਜਾ ਰਿਹਾ। ਸੋ ਦੂਜੇ ਪਾਸੇ ਜੇ ਇਹ ਤੋਂ ਬਾਅਦ ਸੀ ਵੋਟਰ ਦਾ ਓਪੀਨੀਅਨ ਪੋਲ ਦੇਖੋਗੇ, ਜਿਹੜਾ ਅੱਜ ਹੀ ਆਇਆ, ਠੀਕ ਹੈ, ਉਹਦੇ ਵਿੱਚ ਬਿਲਕੁਲ ਉਲਟ ਹੈ ਪੰਜਾਬ ਦੀ ਤਸਵੀਰ। ਆਪਾਂ ਪੰਜਾਬ ਦੀ ਤਸਵੀਰ ਤੇ ਹੀ ਕੇਂਦਰਿਤ ਰਹਿਣਾ ਚਾਹੀਏ ਤਾਂ ਸੀ ਵੋਟਰ ਅਕਸਰ ਕਹਿ ਲਓ ਕਿ ਇਸ ਮਾਮਲੇ ਦੇ ਵਿੱਚ ਜ਼ਿਆਦਾ ਕਹਿ ਲਓ ਕਰੀਬ ਚਲੇ ਜਾਂਦਾ ਹੁੰਦਾ। ਕੀ ਕਰ ਰਿਹਾ ਸੀ ਵੋਟਰ? ਕੀ ਕਹਿ ਰਿਹਾ ਸੀ ਵੋਟਰ? ਕਹਿ ਰਿਹਾ ਹੈ ਕਿ ਇੱਥੋਂ ਆਮ ਆਦਮੀ ਪਾਰਟੀ 7 ਜਿੱਤ ਰਹੀ ਆ, ਠੀਕ ਹੈ, 5 ਕਾਂਗਰਸ ਤੇ 1 ਸ਼ਾਇਦ ਦੂਜੇ ਨੂੰ ਦੇ ਰਿਹਾ। ਮਤਲਬ ਕਿ ਉਹ ਬਿਲਕੁਲ ਉਲਟਾ ਦੇ ਰਿਹਾ। ਹਾਲਾਂਕਿ ਦਿੱਲੀ ਦੇ ਵਿੱਚ ਦੋਵਾਂ ਦਾ ਹੀ ਕਲੀਨ ਸਵੀਪ ਆ,
ਯਾਨੀ ਦਿੱਲੀ 'ਚ ਆਮ ਆਦਮੀ ਪਾਰਟੀ ਨੂੰ ਝਟਕਾ ਦੋਹਾਂ ਪਾਸਿਆਂ ਤੋਂ। ਹਿਮਾਚਲ ਦੇ ਵਿੱਚ ਵੀ ਝਟਕਾ ਹੈ, ਕਿਉਂਕਿ ਉੱਥੇ ਦੀਆਂ ਚਾਰੇ ਇਹ ਦਿਖਾ ਰਹੇ ਭਾਜਪਾ। ਪਰ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਆ ਕਿ ਓਪੀਨੀਅਨ ਪੋਲ ਦੇ ਵਿੱਚ ਹਰਿਆਣੇ 'ਚ ਇਹਨਾਂ ਨੂੰ ਝਟਕਾ ਲੱਗ ਰਿਹਾ। 10 ਚੋਂ 10 ਜਿੱਤੀਆਂ ਸੀ, ਐਤਕੀ ਤੇ ਓਪੀਨੀਅਨ ਪੋਲ ਵੀ ਮੰਨ ਰਹੇ ਆ ਕਿ ਬਾਜ਼ੀ ਖਿਸਕ ਰਹੀ ਹੈ, ਜਿਹਦੀ ਮੈਂ ਕੱਲ ਵੀ ਗੱਲ ਕੀਤੀ ਸੀ, ਅੱਜ ਵੀ ਕਰਨਾ ਆ ਕਿ ਇਹ ਬਿਲਕੁਲ ਠੀਕ ਹੈ। ਯਾਨੀ ਕੁਝ ਥਾਵਾਂ ਤੇ ਠੀਕ ਹੈ ਸਰਵੇਖਣ, ਪਰ ਪੰਜਾਬ ਦੀ ਤਸਵੀਰ ਜਿਹੜੀ ਆ ਉਹ ਇੱਕ ਸਰਵੇ ਜੋ ਦੱਸ ਰਿਹਾ, ਓਪੀਨੀਅਨ ਪੋਲ ਦੱਸ ਰਿਹਾ, ਤਾਂ ਮੈਂ ਉਹਦੇ ਨਾਲ ਮੁਤਫਿਕ ਨਹੀਂ ਮਾਫ ਕਰਨਾ, ਬਾਕੀ ਸਮਾਂ ਤੈਅ ਕਰੇਗਾ। ਪਰ ਗੱਲ ਇਹ ਆ ਕਿ ਓਵਰਆਲ ਜਿਸ ਤਰ੍ਹਾਂ ਦੀ ਤਸਵੀਰ ਵਿਖਾਈ ਜਾ ਰਹੀ ਆ, ਉਹ ਤੁਹਾਨੂੰ ਪਤਾ ਹੀ ਆ, ਓਪੀਨੀਅਨ ਪੋਲ ਵੀ ਜਿਹੜਾ ਹੁੰਦਾ ਨਾ, ਕਈ ਵਾਰ ਓਪੀਨੀਅਨ ਬਣਾਉਣ ਵਾਸਤੇ ਕੀਤਾ ਜਾਂਦਾ। ਸੋ ਅੱਜ ਦੀ ਤਾਰੀਖ ਦੇ ਵਿੱਚ ਇਹ ਵੀ ਹੈ ਨਾ ਕਿ ਹੁਣ ਚਲੋ ਮੰਨ ਲਓ ਇਹ ਠੀਕ ਨੇ, ਕਿਸੇ ਨੇ ਏਜੰਸੀ ਨੇ ਕੀਤਾ, ਕਿਸੇ ਚੈਨਲ ਨੇ ਕੀਤਾ, ਉਹ ਠੀਕ ਆ। ਪਰ ਇੱਕ ਚੀਜ਼ ਵੇਖੋ ਕਿ ਅੱਜ ਦੀ ਤਾਰੀਖ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਛੇਤੀ ਬਦਲ ਵੀ ਜਾਏਗਾ। ਜਿਵੇਂ ਹੁਣ ਯੂਪੀ 'ਚ ਇੱਕ ਦੇ ਰਿਹਾ ਓਪੀਨੀਅਨ ਪੋਲ ਇਹਨਾਂ ਨੂੰ 80 ਚੋਂ 74, ਪਰ ਸੋਚ ਕੇ ਵੇਖੋ ਜੇ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਮਾਇਆਵਤੀ ਇੱਧਰ ਆ ਜਾਂਦੀ ਹੈ ਤਾਂ ਇਸ ਤਰ੍ਹਾਂ, ਯਾਨੀ ਹਾਲੇ ਬਹੁਤ ਦੂਰ ਹੈ ਇਲੈਕਸ਼ਨ, ਕੁਝ ਵੀ ਹੋ ਸਕਦਾ ਹੈ। ਫਿਰ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਆ ਜਿਹੜਾ ਐਸਪੀਆਈ ਵਾਲਾ ਪੰਗਾ ਪਿਆ ਹੋਇਆ, ਚੋਣ ਕਮਿਸ਼ਨਰ ਦੀ ਜਿਹੜੀ ਨਿਯੁਕਤੀ ਆ ਉਹਦੇ ਤੇ ਵੀ ਮਸਲਾ ਹੈ। ਯਾਨੀ ਕੁੱਲ ਮਿਲਾ ਕੇ ਬਹੁਤ ਕੁਝ ਹੋਣਾ ਬਾਕੀ ਆ ਹਾਲੇ। ਸੋ ਇਸ ਕਰਕੇ ਸੀਏ ਆ ਨਾਰਥ ਈਸਟ 'ਚ ਇਹ ਤੇ ਦਿਖਾ ਰਹੇ ਆ 11 ਚੋਂ 9 ਇਹਨਾਂ ਨੂੰ, ਪਰ ਮੇਰਾ ਮੰਨਣਾ ਹੈ ਕਿ ਉੱਥੇ ਬਹੁਤ ਜ਼ਬਰਦਸਤ ਇਹਨਾਂ ਦੀ ਪਲਟੀ ਲੱਗ ਜਾਏਗੀ, ਕਿਉਂਕਿ ਖੁਦ ਹਿੰਮਤ ਬਿਸਵਾ ਸ਼ਰਮਾ ਇਹਨਾਂ ਦਾ ਜਿਹੜਾ ਚੀਫ ਮਿਨਿਸਟਰ ਹੈ ਅਸਮ ਵਾਲਾ, ਉਹ ਕਹਿ ਰਿਹਾ ਕਿ ਜੇ ਐਨਆਰਆਈ ਤੋਂ ਬਗੈਰ, ਐਨਆਰਸੀ ਤੋਂ ਬਗੈਰ ਇੱਕ ਵੀ ਬੰਦੇ ਨੂੰ ਨਾਗਰਿਕਤਾ ਤੁਸੀਂ ਦੇ ਦਿੱਤੀ ਤੇ ਮੈਂ ਅਸਤੀਫਾ ਦੇ ਦੇਵਾਂਗਾ। ਤਾਂ ਗੱਲ ਇਹ ਹੈ ਕਿ ਨਾਰਥ ਈਸਟ ਦੇ ਵਿੱਚ ਸੀਏ ਦਾ ਬਹੁਤ ਜ਼ਿਆਦਾ ਵਿਰੋਧ ਹੋਣਾ ਹੈ, ਬਹੁਤ ਜ਼ਿਆਦਾ। ਇਸ ਕਰਕੇ ਇੰਤਜ਼ਾਰ ਰਹੇਗਾ। ਬਾਕੀ ਓਪੀਨੀਅਨ ਪੋਲ ਦਾ ਜਿਵੇਂ ਆਇਆ ਹੁੰਦਾ ਅਸੀਂ ਤੇ ਦੱਸਣਾ ਹੀ ਆ, ਪਰ ਇਹਨਾਂ ਤੇ ਜ਼ਿਆਦਾ ਇਤਬਾਰ ਕਰਨ ਦੀ ਲੋੜ ਨਹੀਂ। ਤਸਵੀਰ ਜਿਹੜੀ ਆ ਪਲ ਦਰ ਪਲ ਬਦਲਦੀ ਹੁੰਦੀ ਹੈ ਇਲੈਕਸ਼ਨਾਂ ਦੇ ਵਿੱਚ, ਇਸ ਕਰਕੇ ਚਲੋ ਜਿਗਿਆਸਾ ਹੁੰਦੀ ਹੈ, ਚਾਸੂ ਹੁੰਦਾ, ਉਹ ਠੀਕ ਹੈ, ਪਰ ਹਾਲ ਦੀ ਘੜੀ ਕੁਝ ਵੀ ਤਸਵੀਰ ਜਿਹੜੀ ਹੈ ਨਾ ਫਾਈਨਲ ਨਹੀਂ ਹੈ। ਬਿਲਕੁਲ ਜੀ ਮਿੰਟੂ ਜੀ, ਜਿਵੇਂ ਤੁਸੀਂ ਓਪੀਨੀਅਨ ਪੋਲ ਦਾ ਜ਼ਿਕਰ ਕੀਤਾ, ਵੈਸੇ ਆਪਾਂ ਅਕਸਰ ਹੀ ਇਹ ਕਰਦੇ ਰਹਿੰਦੇ ਹਾਂ ਗੱਲ ਕਿ ਇਹਨਾਂ ਦੀ ਸਟੀਕਤਾ ਤੇ ਭਰੋਸੇਯੋਗਤਾ ਤੇ ਹਮੇਸ਼ਾ ਸਵਾਲ ਤਾਂ ਉੱਠਦੇ ਰਹਿੰਦੇ ਆ। ਪਰ ਦੋਨਾਂ ਦਾ ਤੁਸੀਂ ਜ਼ਿਕਰ ਕੀਤਾ, ਦੋਨੇ ਆਪਸ ਵਿੱਚ ਦੀ ਕੰਟਰਾਡਿਕਟ ਨੇ, ਦੋਨਾਂ ਦੀ ਰਾਏ ਆਪਸ ਵਿੱਚ ਦੀ ਮਿਲ ਨਹੀਂ ਰਹੀ। ਸੋ ਇਹਦਾ ਮਤਲਬ ਇਹ ਹੈ ਕਿ ਹਲੇ ਜਿਹੜੀ ਜ਼ਮੀਨ ਤੇ ਜੋ ਲੋਕਾਂ ਦੀ ਆਵਾਜ਼ ਆ, ਜੋ ਲੋਕਾਂ ਦੇ ਮਨਾਂ ਦੇ ਵਿੱਚ ਆ, ਉਹ ਖੁੱਲ ਕੇ ਹਲੇ ਵੀ ਬਾਹਰ ਨਹੀਂ ਆ ਰਿਹਾ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਮੁੱਖ ਚੋਣ ਕਮਿਸ਼ਨਰ ਸੰਬੰਧੀ ਜਿਹੜੀਆਂ ਪਟੀਸ਼ਨਾਂ ਦੀ ਸੁਣਵਾਈ ਆ, ਉਹਦੇ ਲਈ ਸੁਪਰੀਮ ਕੋਰਟ ਹੁਣ ਸਹਿਮਤ ਹੋ ਗਈ ਹੈ ਜੀ। ਹਾਂਜੀ, ਦੇਖੋ ਆਪਾਂ ਇਹਦਾ ਜ਼ਿਕਰ ਕੀਤਾ ਹੀ ਆ ਕਿ ਇਹ ਮਾਮਲਾ ਜਿਹੜਾ ਫਸੇਗਾ ਅੱਗੇ ਜਾ ਕੇ। ਕੁਝ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਭਾਈ ਤੁਸੀਂ ਇੱਕ ਕਮੇਟੀ ਐਸੀ ਬਣਾਉਣੀ ਹੈ ਜਿਹਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਹੋਏਗਾ, ਪ੍ਰਧਾਨ ਮੰਤਰੀ ਹੋਏਗਾ, ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਬਈ ਇੱਕ ਵਿਰੋਧੀ ਧਿਰ ਦਾ ਆਗੂ ਹੋਏਗਾ। ਠੀਕ ਹੈ ਜੀ। ਪਰ ਬਾਅਦ ਦੇ ਵਿੱਚ ਉਹਨਾਂ ਨੇ ਆਰਡੀਨੈਂਸ ਲਿਆ ਕੇ ਇਸ ਨੂੰ ਬਦਲ ਦਿੱਤਾ ਸੀ, ਇਸ ਨੂੰ ਪਲਟ ਦਿੱਤਾ ਸੀਗਾ। ਤਾਂ ਫਿਰ ਉਹਨਾਂ ਨੇ ਇਹ ਕਰ ਦਿੱਤਾ ਕਿ ਇਹਦੇ ਵਿੱਚ ਪ੍ਰਧਾਨ ਮੰਤਰੀ ਹੋਏਗਾ, ਇੱਕ ਮੰਤਰੀ ਹੋਏਗਾ, ਵਿਰੋਧੀ ਧਿਰ ਦਾ ਆਗੂ ਹੋਏਗਾ। ਮਤਲਬ ਕਿ 2 vs 1 ਵਾਲੀ ਗੇਮ ਹੋ ਗਈ ਸ਼ੁਰੂਆਤ ਦੇ ਵਿੱਚ ਹੀ। ਤਾਂ 2 ਇੱਕ ਪਾਸੇ ਹੋ ਗਿਆ ਤੇ ਇੱਕ ਪਾਸੇ ਰਹਿ ਗਿਆ, ਮਤਲਬ ਕਿ ਫੈਸਲਾ ਤੇ ਹੋ ਗਿਆ। ਹੁਣ ਹੋਇਆ ਕੀ ਆ ਕਿ ਜਿਹੜਾ ਇਹਨਾਂ ਨੇ ਆਰਡੀਨੈਂਸ ਲਿਆਂਦਾ, ਇਹਨੂੰ ਪਲਟਿਆ, ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਿਆ, ਉਹਨੂੰ ਇੱਕ ਚੈਲੰਜ ਦਿੱਤਾ ਗਿਆ। ਹੁਣ ਜਦੋਂ ਚੈਲੰਜ ਦਿੱਤਾ ਗਿਆ ਜੀ, ਸੁਪਰੀਮ ਕੋਰਟ ਨੇ ਉਹਦੀ ਮਨਜ਼ੂਰੀ ਦੇ ਦਿੱਤੀ ਕਿ ਹਾਂ ਭਾਈ ਚਲੋ ਇਹਨੂੰ ਸੁਣਦੇ ਆ। ਸੁਣਨ ਦਾ ਮਤਲਬ ਕੀ ਹੈ, 15 ਲਈ ਸੁਣਵਾਈ ਲਿਸਟਡ ਹੋ ਗਈ। ਹੁਣ ਲਿਸਟਡ ਹੋਣ ਦਾ ਮਤਲਬ ਇਹ ਆ ਕਿ 15 ਨੂੰ ਜਿਹੜਾ ਇਹਨਾਂ ਨੇ ਪ੍ਰੋਸੈਸ ਸ਼ੁਰੂ ਕਰਨਾ ਸੀ ਜਾਂ ਪ੍ਰੋਸੈਸ ਨੂੰ ਅੰਜਾਮ ਦੇਣਾ ਸੀਗਾ, ਕਿਉਂਕਿ ਚੋਣ ਕਮਿਸ਼ਨਰ ਤੇ 2 ਜਿਹੜੇ ਆ ਹਾਲੇ ਉਹ ਵੀ ਇਹਨਾਂ ਨੇ ਨਿਯੁਕਤ ਕਰਨੇ ਆ, ਪਰ ਇੱਧਰ ਤੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਵਾਲਾ ਹੀ ਫੰਡਾ ਜਿਹੜਾ ਉਹ ਵੀ ਕਰ ਗਿਆ ਵਿਵਾਦਾਂ 'ਚ। ਯਾਨੀ ਕੁਝ ਵੀ ਹੋ ਸਕਦਾ ਆ।
ਆਰਡੀਨੈਂਸ ਤੇ ਇੱਕ ਵਾਰੀ ਸੁਪਰੀਮ ਕੋਰਟ, ਕਿਉਂਕਿ ਸੁਪਰੀਮ ਕੋਰਟ ਜਿਸ ਤਰ੍ਹਾਂ ਦੇ ਫੈਸਲੇ ਤੇ ਝਟਕੇ ਦੇ ਚੁੱਕਾ ਹੈ ਹਾਲ ਹੀ ਦੇ ਦਿਨਾਂ ਦੇ ਵਿੱਚ, ਉਹ ਤੋਂ ਲੱਗਦਾ ਹੈ ਕਿ ਸੁਪਰੀਮ ਕੋਰਟ ਦਾ ਦਿੱਤਾ ਫੈਸਲਾ ਜਿਸ ਤਰੀਕੇ ਨਾਲ ਪਲਟਿਆ ਗਿਆ ਆਰਡੀਨੈਂਸ ਦੇ ਜ਼ਰੀਏ, ਉਹਦੇ ਤੇ ਵੀ ਪੇਚ ਫਸ ਸਕਦਾ। ਚੰਦਰਚੂੜ ਉਹਦੇ ਤੇ ਵੀ ਗੁਗਲੀ ਸੁੱਟ ਸਕਦੇ ਆ, ਬੋਲਡ ਵੀ ਹੋ ਸਕਦੇ ਆ। ਭਾਰਤੀ ਜਨਤਾ ਪਾਰਟੀ ਦੇ ਸਟਾਰ ਬੋਲਡ ਵੀ ਹੋ ਸਕਦੇ ਆ, ਯਾਨੀ ਕਸੂਤੀ ਸਥਿਤੀ ਆ। ਦੇਖੋ, ਮੈਂ ਬਹੁਤਾ ਵਿਸ਼ਵਾਸ ਨਹੀਂ ਕਰਦਾ ਇਹਨਾਂ ਚੀਜ਼ਾਂ ਦੇ ਵਿੱਚ, ਬਹੁਤਾ ਕੀ ਥੋੜਾ ਵੀ ਨਹੀਂ ਕਰਦਾ ਜੋਤਿਸ਼ ਦੇ ਵਿੱਚ। ਇੱਕ ਜੋਤਸ਼ੀ ਭਵਿੱਖਬਾਣੀ ਕਰ ਰਿਹਾ ਸੀ ਕੁਝ ਚੈਨਲ ਤੇ, ਠੀਕ ਹੈ ਜੀ। ਉਹ ਕਹਿ ਰਿਹਾ ਸੀ ਕਿ ਇੱਕ ਫੈਸਲਾ ਹਾਲੇ 18 ਤਰੀਕ ਤੋਂ ਬਾਅਦ ਹੋਰ ਆਏਗਾ ਜਿਹੜਾ ਕਿ ਮੋਦੀ ਸਰਕਾਰ ਨੂੰ ਹਿਲਾ ਦੇ। ਬਾਕੀ ਜੋਤਿਸ਼ ਵਿਗਿਆਨ ਚ ਜਿਹੜਾ ਕੋਈ ਰੱਖਦਾ ਵਿਸ਼ਵਾਸ ਰੱਖੀ ਜਾਵੇ, ਪਰ ਅੱਗੇ ਦੋ ਦੀਆਂ ਦੱਸਦੇ ਆ ਕਿ ਜਿਹੜੀਆਂ ਸੀਗੀਆਂ ਨਾ ਭਵਿੱਖਬਾਣੀਆਂ ਇਹਨਾਂ ਦੇ ਮਾਮਲੇ ਦੇ ਵਿੱਚ ਸਟਿਕ ਗਈਆਂ। ਯਾਨੀ ਐਸੀ ਮੈਂ ਇੱਕ ਮਿਸਾਲ ਦੇ ਤੌਰ ਤੇ ਲੈ ਰਿਹਾ, ਮਿਸਾਲ ਦੇ ਤੌਰ ਤੇ ਕਿ ਇਹ ਵਾਕਿਆ ਹੀ ਇਸ ਤਰ੍ਹਾਂ ਹੋਇਆ ਕਿ ਦੋ ਝਟਕੇ ਵੱਡੇ ਇਲੈਕਟੋਰਲ ਬੌਂਡ, ਫਿਰ ਉਸ ਤੋਂ ਬਾਅਦ SBI ਵਾਲਾ ਮਾਮਲਾ ਜਿਸ ਤਰ੍ਹਾਂ ਗਿਆ, ਉਹ ਤੋਂ ਪਹਿਲਾਂ ਅਨਿਲ ਮਸੀਹ ਵਾਲਾ ਮਾਮਲਾ ਜਿਸ ਤਰ੍ਹਾਂ ਗਿਆ। ਜੇਕਰ ਪ੍ਰਵੀਨ ਜੀ, ਮੈਂ ਆਹੀ ਕਹਿ ਰਿਹਾ ਕਿ ਦੇਖੋ, ਇਹਨਾਂ ਨੂੰ ਅੰਤਮ ਨਾ ਮੰਨੋ, ਪੈਰ ਪੈਰ ਤੇ ਇਸ ਚੋਣ ਨੇ ਰੰਗ ਬਦਲਣਾ। ਮੰਨ ਲਓ ਇੱਕ ਵੱਡਾ ਫੈਸਲਾ ਕੁਝ ਹੋਰ ਇਸ ਤਰ੍ਹਾਂ ਦਾ ਆ ਜਾਂਦਾ ਹੈ ਤਾਂ ਗੱਲ ਬਿਲਕੁਲ ਪਲਟ ਜਾਏਗੀ, ਗੇਮ ਬਿਲਕੁਲ ਫਸ ਜਾਏਗੀ। ਸੋ ਦੇਖਦੇ ਆ, ਇੰਤਜ਼ਾਰ ਕਰਦੇ ਆ ਕਿ ਹੁਣ 15 ਤਰੀਕ ਨੂੰ ਕੀ ਇਸ ਪ੍ਰੋਸੀਡਿੰਗ ਨੂੰ ਕਹ ਲਓ ਕਿ ਸਟੇ ਕਰ ਦਿੱਤਾ ਜਾਂਦਾ ਹੈ ਜਾਂ ਸਾਰੀ ਪ੍ਰੋਸੀਡਿੰਗ ਨੂੰ, ਕਿਉਂਕਿ ਪ੍ਰੋਸੀਡਿੰਗ ਤਾਂ ਹੁਣ ਚੱਲਣੀ ਹੈ ਨਾ। ਚੋਣ ਕਮਿਸ਼ਨਰ ਤੇ ਮੁੱਖ ਚੋਣ ਕਮਿਸ਼ਨਰ ਤੇ ਇੱਕ ਹੈ, ਤੇ ਜਦੋਂ ਤੱਕ ਉਹ ਤਿੰਨ ਨਹੀਂ ਹੁੰਦੇ, ਮੇਰੇ ਖਿਆਲ ਦੇ ਨਾਲ ਉਹ ਵੀ ਵਿਧਾਨਕ ਤੌਰ ਤੇ ਠੀਕ ਨਹੀਂ ਹੋਏਗਾ, ਕਿਉਂਕਿ ਉੱਥੇ ਵੀ ਨੋਟਿੰਗ ਹੁੰਦੀ ਹੈ ਨਾ। ਅਸ਼ੋਕ ਲਵਾਸਾ ਦਾ ਇਹੀ ਤਾਂ ਰੌਲਾ ਸੀਗਾ ਚੋਣ ਕਮਿਸ਼ਨਰ ਦੀ ਵੀ। ਇਹ ਜਿਹੜੇ ਹਜ਼ੂਰ ਇੰਡੀਆ 'ਚ ਪਹਿਲਾਂ ਇੱਕ ਹੀ ਮੁੱਖ ਚੋਣ ਕਮਿਸ਼ਨਰ ਹੀ ਕੰਡਕਟ ਕਰਦਾ ਸੀਗਾ, ਬਾਅਦ ਦੇ ਵਿੱਚ ਦੋ ਇਸੇ ਕਰਕੇ ਲਾਏ ਗਏ ਕਿ ਇਹਨਾਂ ਦਾ ਵੀ ਜਿਵੇਂ ਜੱਜਾਂ ਦੀ ਬੈਂਚ ਹੁੰਦੀ ਹੈ, ਸੰਵਿਧਾਨਕ ਬੈਂਚ ਹੁੰਦੀ ਹੈ, ਕਿ ਉਹਦੇ ਵਿੱਚ ਤਵਾਜ਼ਨ ਬਣਿਆ ਰਵੇ। ਇਸ ਕਰਕੇ ਇਹ ਚੀਜ਼ ਵੇਖਣ ਵਾਲੀ ਹੋਏਗੀ ਹੁਣ ਸੁਪਰੀਮ ਕੋਰਟ ਦੇ ਵਿੱਚ ਕਿ ਕੀ ਫਾਈਨਲ ਹੁੰਦਾ, ਕੀ ਫੈਸਲਾ ਹੁੰਦਾ ਹੈ, ਤੇ 15 ਵਾਲੀ ਸੁਣਵਾਈ ਤੇ ਮੁੱਢਲੇ ਤੌਰ ਤੇ ਕੀ ਨਿਕਲਦਾ ਵਿੱਚ। ਜੀ ਜੀ। ਤੇ ਮਿੰਟੂ ਜੀ, ਆਪਾਂ ਗੱਲ ਕਰੀਏ ਹੁਣ ਨਗਰ ਪੰਚਾਇਤੀ ਤੇ ਨਗਰ ਨਿਗਮ ਚੋਣਾਂ ਦੀ। ਇਹਨਾਂ ਦੇ ਵਿੱਚ ਹੁਣ ਸਰਕਾਰੀ ਮਾਸਟਰਾਂ ਤੇ ਮੁਲਾਜ਼ਮਾਂ ਦੀ ਡਿਊਟੀ ਲੱਗੂਗੀ ਜੀ। ਹਾਂਜੀ, ਬਜਟ ਸੈਸ਼ਨ ਦੇ ਆਖਰੀ ਦਿਨ ਪੰਜਾਬ ਰਾਜ ਚੋਣ ਕਮਿਸ਼ਨ ਸੋਧ ਬਿੱਲ 2024 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਰਕਾਰ ਨੇ ਸਕੂਲ ਅਧਿਆਪਕਾਂ ਨੂੰ ਚੋਣ ਡਿਊਟੀ ਤੇ ਨਾ ਲਾਉਣ ਦਾ ਫੈਸਲਾ ਕੀਤਾ ਸੀ। ਠੀਕ ਹੈ ਜੀ, ਭਾਵੇਂ ਮੌਜੂਦਾ ਸੋਧ ਦੇ ਵਿੱਚ ਇਸਦਾ ਕੋਈ ਜ਼ਿਕਰ ਨਹੀਂ ਹੈ, ਪਰ ਉਕਤ ਸੋਧ ਹੈ ਨਾ ਜਿਹੜੀ ਪਾਸ ਹੋਣ ਤੋਂ ਬਾਅਦ ਪੰਚਾਇਤ ਅਤੇ ਨਿਗਮ ਚੋਣ ਡਿਊਟੀ ਦੀ ਜ਼ਿੰਮੇਵਾਰੀ ਯੂਨੀਵਰਸਿਟੀਆਂ ਤੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਤੇ ਆ ਗਈ ਹੈ। ਇਹ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਤਾਂ ਇਹਦੇ ਵਿੱਚ ਮਤਲਬ ਕਿ ਉਹੀ ਹੈ ਜਿਹੜੇ ਇਹਨਾਂ ਤੋਂ ਗ੍ਰਾਂਟ ਵਗੈਰਾ ਪ੍ਰਾਪਤ ਕਰਦੇ ਨੇ ਤਾਂ ਉਹਨਾਂ ਦੀਆਂ ਡਿਊਟੀਆਂ ਅਦਾਰਿਆਂ ਦੀਆਂ ਜਿਹੜੀਆਂ ਨੇ ਮੁਲਾਜ਼ਮਾਂ ਦੀਆਂ ਕਰ ਲਈਏ ਖਾਸ ਤੌਰ ਤੇ ਕਿ ਉਹ ਲੱਗਣਗੀਆਂ। ਤਾਂ ਸਿੱਧੇ ਤੌਰ ਤੇ ਮਾਸਟਰਾਂ ਦਾ ਜ਼ਿਕਰ ਤੇ ਹੈ ਨਹੀਂਗਾ, ਪਰ ਐਸਾ ਹੈ ਕਿ ਇਹਨਾਂ ਅਦਾਰਿਆਂ ਦੇ ਵਿੱਚੋਂ ਹੀ ਮੁਲਾਜ਼ਮ ਜਿਹੜੇ ਨੇ ਉਹ ਜਾਣਗੇ ਡਿਊਟੀ ਤੇ। ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਜੇ ਅਧਿਆਪਕ ਇਸ ਤਰ੍ਹਾਂ ਡਿਊਟੀਆਂ ਤੇ ਲਾਏ ਜਾਂਦੇ ਆ ਤੇ ਫਿਰ ਤੇ ਮਾਨ ਸਾਹਿਬ ਦੀ ਜ਼ੁਬਾਨ ਕਾਹਦੀ ਹੋ ਗਈ ਜੀ। ਇਹ ਤੇ ਵਾਰ-ਵਾਰ ਕਹਿੰਦੇ ਕਿ ਅਧਿਆਪਕਾਂ ਤੋਂ ਅਸੀਂ ਗੈਰ ਸਿੱਖਿਆ ਵਾਲਾ ਕੰਮ ਕੋਈ ਲੈਣਾ ਹੀ ਨਹੀਂ, ਇਹਨਾਂ ਨੇ ਵਾਰ-ਵਾਰ ਕਿਹਾ। ਤੇ ਦੂਜੀ ਗੱਲ ਇਹ ਆ ਕਿ ਇਹ ਜਿਹੜਾ ਸੈਸ਼ਨ ਖਤਮ ਕੀਤਾ, ਵੇਖੋ ਇਹਦੇ ਤੇ ਮੈਂ ਹੈਰਾਨ ਆ ਕਿ ਇਹਨਾਂ ਨੇ 3 ਦਿਨ ਪਹਿਲਾਂ ਸੈਸ਼ਨ ਹੀ ਖਤਮ ਕਰ ਦਿੱਤਾ। ਹੁਣ ਉਦਾਂ ਇਹ ਉੱਥੇ ਇੱਕ ਦੂਜੇ ਦੀਆਂ ਜਿਸ ਤਰ੍ਹਾਂ ਕਹਿ ਲਈਏ ਕਿ ਬਈ ਦਾੜਾਂ ਪੱਟਣ ਤੱਕ ਜਾਂਦੇ ਨੇ, ਕਸੁੰਨ ਮਾਰਨ ਤੱਕ ਜਾਂਦੇ ਨੇ। ਜਦੋਂ ਸੈਸ਼ਨ ਸਮੇਟਿਆ ਜਾ ਰਿਹਾ ਸੀ, ਵਲੇਟਿਆ ਜਾ ਰਿਹਾ ਸੀ, ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਵਿਰੋਧੀ ਧਿਰ ਦੇ ਵਿਧਾਇਕ ਉੱਥੇ ਮੌਜੂਦ ਸਨ, ਇਹ ਮੌਨੀ ਕਿਉਂ ਹੋ ਗਏ? ਇਹਨਾਂ ਨੇ ਬਾਹਰ ਆ ਕੇ ਲੋਕਾਂ ਨੂੰ ਦੱਸਿਆ ਕਿਉਂ ਨਹੀਂ ਜੀ? 3 ਦਿਨ ਪਹਿਲਾਂ ਸੈਸ਼ਨ ਖਤਮ ਕਰਨਾ ਤੇ ਇਹ ਚੱਲਦੇ ਸੈਸ਼ਨ 'ਚ ਇੱਕੋ ਝਟਕੇ ਦੇ ਨਾਲ, ਇੱਕੋ ਵਕੇ ਦੇ ਨਾਲ ਇਹੋ ਜਿਹਾ ਬਿੱਲ ਪਾਸ ਕਰਾ ਲੈਣਾ।
ਪਹਿਲੀ ਗੱਲ ਤੁਸੀਂ ਖੁੱਲ ਕੇ ਦੱਸ ਹੀ ਨਹੀਂ ਰਹੇ ਕਿ ਕੀ ਇਹਦੇ 'ਚ ਟੀਚਰਾਂ ਦੀ ਡਿਊਟੀ ਲੱਗੇਗੀ। ਜੇ ਟੀਚਰਾਂ ਦੀ ਡਿਊਟੀ ਲੱਗੇਗੀ ਤਾਂ ਫਿਰ ਤੁਹਾਡਾ ਕਿਆ ਹੁਆ ਤੁਮਾਰਾ ਵਾਦਾ। ਇਹ ਤੇ ਅੱਜ ਮਾੜੀ ਮੋਟੀ ਖਬਰ ਅੱਗੇ ਵਧੀ ਆ। ਇਹ ਕੱਲ ਅਮੈਂਡਮੈਂਟ ਬਿੱਲ ਪਾਸ ਹੋ ਗਿਆ ਜੀ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਹੁਣ ਵਿਰੋਧੀ ਧਿਰ ਹੀ ਉੱਥੇ ਕੋਈ ਬਹਿਸ ਨਹੀਂ ਕਰੇਗੀ ਜਾਂ ਬਾਹਰ ਆ ਕੇ ਦੱਸੇਗੀ ਨਹੀਂ, ਕੀਤਾ ਕੀ ਜਾਵੇ। ਇਹਨਾਂ ਨੂੰ ਅੱਗ ਲੱਗੀ ਆ ਇਲੈਕਸ਼ਨ ਲੜਨ ਦੀ 3 ਦਿਨ ਪਹਿਲਾਂ। ਕੰਮ ਕਿੰਨਾ ਕੁ ਹੋਇਆ? 2 ਤੋਂ 15 ਤਰੀਕ ਤੱਕ ਦੀ ਅਸੀਂ ਵੱਡਾ ਬਜਟ ਸੈਸ਼ਨ ਰੱਖੇ ਤਾਂ ਕੰਮ ਕੀ ਹੋਇਆ? ਪਹਿਲੇ ਦਿਨ ਗਵਰਨਰ ਦਾ ਐਡਰੈਸ ਨਹੀਂ ਹੋਇਆ, ਭਾਸ਼ਣ ਨਹੀਂ ਹੋਇਆ। ਦੂਜੇ ਦਿਨ ਧੰਨਵਾਦੀ ਮਤਾ ਜਿਹੜਾ ਲਿਆਉਣਾ ਹੁੰਦਾ, ਧੰਨਵਾਦੀ ਭਾਸ਼ਣ ਮੁੱਖ ਮੰਤਰੀ ਦਾ, ਉਹਦੇ ਤੇ ਜਿੰਦਰੇ ਆ ਗਏ। ਇੱਕ ਦਿਨ ਹੋਰ ਖਰਾਬ ਹੋ ਗਿਆ, ਵਿੱਚ ਬਾਕੀ ਛੁੱਟੀਆਂ ਆ ਗਈਆਂ। 1-2 ਦਿਨ 0 ਆਰ ਹੋਇਆ ਤੇ ਚਲੋ ਜੀ ਚੱਕ ਲਓ। ਤਾਂ ਮਤਲਬ ਜਿਹੜੇ ਮੁੱਦੇ ਤੇ ਗੱਲ ਕਰਨ ਵਾਲੀ ਹੈ ਸਾਡੇ ਇੱਥੇ ਕੋਈ ਕਰਦਾ ਹੀ ਨਹੀਂ ਆ। ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਆ ਕਿ ਇਸ ਤਰ੍ਹਾਂ ਦਾ ਸੋਧ ਬਿੱਲ ਇਹਨਾਂ ਨੇ ਬੋਝ ਕੇ ਜੇ ਲੰਘਾ ਲਿਆ। ਨਾ ਵਿਰੋਧੀ ਧਿਰ ਨੇ ਲੋਕਾਂ ਨੂੰ ਦੱਸਿਆ, ਨਾ ਇਹਨਾਂ ਨੇ ਖੁੱਲ ਕੇ ਚਾਨਣਾ ਪਾਇਆ ਕਿ ਕੀ ਟੀਚਰਾਂ ਦੀ ਵੀ ਤੁਸੀਂ ਡਿਊਟੀ ਲਾਓਗੇ। ਤਾਂ ਮੇਰੇ ਖਿਆਲ ਦੇ ਨਾਲ ਇਹ ਫਿਰ ਮੁੱਖ ਮੰਤਰੀ ਸਾਹਿਬ ਦਾ ਹੀ ਜਿਹੜਾ ਬਿਆਨ ਆ ਉਹ ਹੀ ਕਿਤੇ ਨਾ ਕਿਤੇ ਵਿਰੋਧਾਭਾਸ ਵਾਲਾ ਹੋ ਜਾਏਗਾ। ਚਾਹੇ ਯੂਨੀਵਰਸਿਟੀ ਆ ਤੁਹਾਡੇ ਤੋਂ ਗ੍ਰਾਂਟ ਲੈਂਦੀ ਆ, ਚਾਹੇ ਕਾਲਜ ਆ, ਏਡਡ ਕਾਲਜ ਆ, ਤੇ ਚਾਹੇ ਸਕੂਲ ਆ। ਜੇ ਤੁਸੀਂ ਇਦਾਂ ਦੀ ਮਤਲਬ ਕਿ ਡਿਊਟੀ ਲਾਉਨੇ ਹੋ ਲੋਕਲ ਇਲੈਕਸ਼ਨਾਂ 'ਚ, ਸਥਾਨਕ ਇਲੈਕਸ਼ਨਾਂ 'ਚ, ਤੇ ਮੇਰੇ ਖਿਆਲ ਦੇ ਨਾਲ ਗਲਤ ਆ। ਅਮਲਾ ਫੈਲਾ ਤੁਹਾਡਾ ਜਿਹੜਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਪਹਿਲੀ ਗੱਲ ਤਾਂ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ, 1 ਨੇਸ਼ਨ 1 ਇਲੈਕਸ਼ਨ, ਤੇ ਇਲੈਕਸ਼ਨ ਵਾਸਤੇ ਤੁਸੀਂ ਆਪਣੀ ਅਮਲੇ ਫੈਲੇ ਦੀ ਰੱਖੋ ਰਿਜ਼ਰਵ ਟੁਕੜੀ, ਇਹ ਉਹ ਕਰਾਵੇ। ਕੰਮ ਹਟਾ ਦੇਣਾ। ਹੁਣ ਕੋਡ ਆਫ ਕੰਡਕਟ ਜਿਹੜਾ ਆ ਉਹ ਜਦੋਂ ਲੱਗ ਜਾਏਗਾ ਤੁਹਾਨੂੰ ਪਤਾ ਕੰਮ ਕਰ ਤੇ ਉਦਾਂ ਰੁਕ ਜਾਂਦੇ ਤੇ ਜਿਹੜਾ ਪੜ੍ਹਾਈ ਵਾਲਾ ਕੰਮ ਕਰ ਇਹ ਵੀ ਪ੍ਰਭਾਵਿਤ ਕਰਾਓ ਜੀ। ਤੇ ਮਿੰਟੂ ਜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਿਹਦੀ ਮੁਲਾਕਾਤ ਹੋਈ ਜੀ? ਦੇਖੋ ਜੀ ਉੱਥੇ ਗਏ ਨੇ ਗਿਆਨੀ ਰਾਮ ਸਿੰਘ ਟਕਸਾਲ ਵਾਲੇ, ਇਹਨਾਂ ਨੇ ਜਾ ਕੇ ਮੁਲਾਕਾਤ ਕੀਤੀ ਆ। ਇਹਨਾਂ ਨੇ ਆ ਕੇ ਜਿਹੜੀ ਜਾਣਕਾਰੀ ਦੱਸੀ ਆ ਕਿ ਦੇਖੋ ਜੀ ਜਿਹੜੇ ਉੱਥੇ ਨੌਜਵਾਨ ਬੰਦੇ ਆ ਉਹ ਸਰੀਰੋਂ ਤੇ ਮਾੜੇ ਪੈ ਗਏ ਨੇ, ਪਰ ਮਾਨਸਿਕ ਤੌਰ ਤੇ ਉਹ ਚੜ੍ਹਦੀ ਕਲਾ 'ਚ ਨੇ ਤੇ ਭੁੱਖ ਹੜਤਾਲ ਉਹਨਾਂ ਦੀ ਜਾਰੀ ਆ। ਤੇ ਉਹ ਦ੍ਰਿੜਤਾ ਦੇ ਨਾਲ ਇਸੇ ਹੀ ਗੱਲ ਤੇ ਖਲੋਤੇ ਆ ਕਿ ਭਾਈ ਜਾਵਾਂਗੇ ਤੇ ਪੰਜਾਬ ਦੀ ਜੇਲ੍ਹ 'ਚ ਜਾਵਾਂਗੇ, ਨਹੀਂ ਤੇ ਮਰਾਂਗੇ। ਇਹ ਗੱਲ ਆ ਕੇ ਇਹਨਾਂ ਨੇ ਦੱਸੀ ਆ। ਇਹ 3-4 ਜਣੇ ਮੁਲਾਕਾਤ ਕਰਨ ਗਏ ਸਨ ਤੇ ਮੁਲਾਕਾਤ ਹੋ ਗਈ ਆ ਦੱਸਦੇ ਆ। ਤੇ ਇਹਨਾਂ ਨੇ ਹੀ ਆ ਕੇ ਇਹ ਵੀ ਗੱਲ ਦੱਸੀ ਆ ਕਿ ਜਿਹੜੇ 2 ਜਣੇ ਜ਼ੇਰੇ ਇਲਾਜ ਸੀਗੇ ਹਸਪਤਾਲ ਦੇ ਵਿੱਚ, ਉਹਨਾਂ ਦੇ ਵਿੱਚੋਂ ਮੁਲਾਕਾਤ ਦੇ ਦੌਰਾਨ ਹੀ ਇੱਕ ਬੰਦੇ ਨੂੰ ਲਿਆਂਦਾ ਗਿਆ ਸੀ, ਮਤਲਬ ਕਿ ਵਾਪਸ ਲੈ ਆਏ ਸਨ। ਇਹਦਾ ਮਤਲਬ ਕਿ ਠੀਕ ਹੋ ਗਿਆ ਹੋਵੇਗਾ। ਹੁਣ ਗੱਲ ਇਹ ਆ ਕਿ ਮੁਲਾਕਾਤ ਹੋ ਗਈ ਆ, ਭੁੱਖ ਹੜਤਾਲ ਬਾਰੇ ਵੀ ਅਪਡੇਸ਼ਨ ਆ ਗਈ, ਕਿਉਂਕਿ ਤੁਹਾਨੂੰ ਯਾਦ ਹੋਣਾ 2-3 ਆਡੀਓ ਵਾਇਰਲ ਹੋਈਆਂ ਸੀ। ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਵੀ ਟੁੱਟ ਗਿਆ ਤੇ ਮੁਲਾਕਾਤ ਵੀ ਨਹੀਂ ਸਹੀ ਹੋ ਰਹੀ। ਹੁਣ ਮੁਲਾਕਾਤ ਹੋਈ ਆ ਤਾਂ ਘੱਟੋ ਘੱਟ ਇੰਨੀ ਕੁ ਜਿਹੜੀ ਆ ਅਪਡੇਸ਼ਨ ਜ਼ਰੂਰ ਮਿਲੀ ਕਿ ਭੁੱਖ ਹੜਤਾਲ ਜਾਰੀ ਆ। ਨਹੀਂ ਤਾਂ ਭੁੱਖ ਹੜਤਾਲ ਬਾਰੇ ਵੀ ਇੱਥੇ ਬੁਲਾਇਆ ਜਾ ਰਿਹਾ ਸੀਗਾ, ਕਥਿਤ ਤੌਰ ਤੇ ਕੁਝ ਦਾਅਵੇ ਕੀਤੇ ਜਾ ਰਹੇ ਸੀਗੇ ਕਿ ਭੁੱਖ ਹੜਤਾਲ ਅਮਰਤਪਾਲ ਸਿੰਘ ਹੋਰਾਂ ਨੇ ਉੱਥੇ ਤੋੜ ਦਿੱਤੀ ਆ। ਠੀਕ ਹੈ ਜੀ। ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਉਹਦੀ ਗੱਲ ਕਰੀਏ ਦਿੱਲੀ ਦੀ ਰਾਮਲੀਲਾ ਗਰਾਊਂਡ ਦੀ। ਇਹ ਹਜ਼ਾਰਾਂ ਆਗੂ ਦਿੱਲੀ ਦੀ ਰਾਮਲੀਲਾ ਗਰਾਊਂਡ ਲਈ ਰਵਾਨਾ ਹੋ ਚੁੱਕੇ ਆ ਜੀ। ਹਾਂਜੀ ਦੇਖੋ ਇੱਧਰ ਪੰਜਾਬ ਦੇ ਵਿੱਚ ਅੱਜ ਕਣੀਆਂ ਆਈਆਂ ਸਨ, ਮੀਂਹ ਪਿਆ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜੀ। ਤੇ ਇੱਕ ਤੇ ਇਹ ਆ ਕਿ ਸ਼ੰਭੂ ਤੇ ਖਨੌਰੀ ਜਿਹੜੇ ਉੱਥੇ ਬੈਠੇ ਆ, ਹੁਣ ਉਹਨਾਂ ਨੂੰ ਵੀ ਤੁਹਾਨੂੰ ਪਤਾ ਹੈ ਨਾ ਬਦਲਦੇ ਹਾਲਾਤ ਦੇ ਮੁਤਾਬਕ ਬਹੁਤ ਕੁਝ ਬਦਲਣਾ ਪਵੇਗਾ। ਯਾਨੀ ਨਾ ਸਿਰਫ ਬਰਸਾਤ ਤੋਂ ਬਚਣ ਵਾਸਤੇ ਬਲਕਿ ਗਰਮੀ ਵਾਸਤੇ ਵੀ ਪ੍ਰਬੰਧ ਕਰਨੇ ਪੈਣਗੇ, ਕਿਉਂਕਿ ਪੰਧੇਰ ਹੋਰੀ ਕਹਿ ਚੁੱਕੇ ਆ ਕਿ ਜਦੋਂ ਤੱਕ ਇਹ ਬੈਰੀਕੇਡਿੰਗ ਨਹੀਂ ਖੋਲਦੇ ਅਸੀਂ ਤੇ ਬਈ ਇੱਥੇ ਬਹਿ ਜਾਣਾ, ਅਸੀਂ ਬੈਠੇ ਆ। ਉਧਰੋਂ ਦੂਸਰੇ ਪਾਸੇ ਇਹ ਕਾਲ ਹੈ ਕਿ ਦਿੱਲੀ 'ਚ ਮਹਾਂ ਪੰਚਾਇਤ ਕਰਨੀ ਅਸੀਂ ਰਾਮਲੀਲਾ ਦੇ ਮੈਦਾਨ ਦੇ ਵਿੱਚ। ਅੱਛਾ, ਉਧਰੋਂ ਹੁਣ ਇੱਕ ਪਾਸੇ ਉੱਥੇ ਇੱਕ ਪਾਸੇ ਇੱਥੇ ਜੀ। ਇਹਨਾਂ ਨੇ ਜਿਹੜੀ ਕਾਲ ਦਿੱਤੀ ਆ ਉਹਦੇ ਵਿੱਚ ਕਹਿ ਲਓ ਕਿ ਇੱਕ ਚੀਜ਼ ਜਿਹੜੀ ਇਹਨਾਂ ਨੇ ਦੱਸੀ ਆ ਉਹ ਇਹ ਆ ਕਿ ਸਾਨੂੰ ਉੱਥੇ ਇਜਾਜ਼ਤ ਮਿਲ ਗਈ ਆ ਮਹਾਂ ਪੰਚਾਇਤ ਕਰਨ ਦੀ, ਤੇ
ਅਸੀਂ ਹੁਣ ਚਾਲੇ ਜਿਹੜੇ ਆ ਉਹ ਉਧਰ ਨੂੰ ਪਾਵਾਂਗੇ। ਦੇਖੋ ਬਹੁਤ ਸਾਰੇ ਜਿਹੜੇ ਕਾਰਕੁਨ ਆ, ਆਗੂ ਆ, ਆਗੂਆਂ ਦੇ ਵੈਸੇ ਕਾਰਾਂ ਦੇ ਨੰਬਰ ਲੈ ਲਏ ਗਏ ਨੇ। ਜੀ ਸ਼ਾਇਦ ਉਹ ਪੁਲਿਸ ਨਾਕਿਆਂ ਤੇ ਭੇਜ ਦਿੱਤੇ ਜਾਣਗੇ ਕਿ ਇਹਨਾਂ ਨੂੰ ਅਗਾਂਹ ਘਲਾ ਦਿੱਤਾ ਜਾਵੇ। ਪਰ ਜਿਹੜੇ ਹੁਣ ਕੈਡਰ ਦੇ ਹੁੰਦੇ ਨੇ, ਕਾਰਕੁਨ ਹੁੰਦੇ ਆ, ਉਹ ਤੇ ਤੁਹਾਨੂੰ ਪਤਾ ਹੀ ਆ ਰੇਲਾ ਰੂਲਾਂ ਤੇ ਵੀ ਚਲੇ ਜਾਂਦੇ ਆ। ਵੈਸੇ ਤੇ ਹੁਣ ਹੀ ਆ ਟਰੈਕਟਰਾਂ ਵਾਲਾ ਆਪਾਂ ਦੇਖਿਆ, ਅਸੀਂ ਵੀ ਜਾਂਦੇ ਰਹੇ ਹਾਂ ਕਿਸੇ ਸਮੇਂ ਕਿਸਾਨ ਲੀਡਰਾਂ ਦੇ ਨਾਲ। ਬਹੁਤੀ ਜਿਹੜੀ ਹੁੰਦੀ ਸੀ ਨਾ ਸੰਘਰਸ਼ਾਂ ਦੀ ਰੂਪ ਰੇਖਾ, ਉਹ ਇਸੇ ਤਰ੍ਹਾਂ ਹੀ ਤਿਆਰ ਕੀਤੀ ਜਾਂਦੀ ਹੁੰਦੀ ਸੀ ਜਦੋਂ ਦੂਰ ਜਾਣਾ ਕਿ ਰੇਲਾਂ ਤੇ ਚੜ ਜਾਓ, ਕਿਰਾਇਆ ਨਹੀਂ ਲੱਗਦਾ। ਇਹ ਹਕੀਕਤ ਹੈ। ਜ਼ਿਆਦਾਤਰ ਪਿੰਡਾਂ ਚੋਂ ਕੈਡਰ ਜਿਹੜਾ ਸੀਗਾ ਉਹ ਰੇਲਵੇ ਰਾਹੀਂ ਸਫ਼ਰ ਕਰਕੇ ਪੁੱਜਦਾ ਹੁੰਦਾ ਸੀ। ਹੁਣ ਤੁਹਾਨੂੰ ਪਤਾ ਕਾਰਾਂ ਆ ਗਈਆਂ ਨੇ, ਟਰੈਕਟਰ ਬਹੁਤ ਤਗੜੇ ਆ ਗਏ ਆ, ਇਸ ਕਰਕੇ ਖਿੱਚਦੇ ਆ ਤੇ ਕੁਝ ਸਮੇਂ ਦੇ ਵਿੱਚ ਹੀ ਟਰੈਕਟਰ ਕਿਤੇ ਤੇ ਕਿਤੇ ਪਹੁੰਚ ਜਾਂਦੇ ਨੇ। ਖੈਰ ਦੇਖੋ, ਕੁਝ ਬੰਦੇ ਅੱਜ ਰੇਲਾਂ ਰਾਹੀਂ ਤੁਰ ਪਏ ਆ, ਕੁਝ ਅੱਜ ਰਾਤ ਨੂੰ ਤੁਰਨਗੇ, ਕੁਝ ਆਗੂ ਸਵੇਰੇ ਰਵਾਨਗੀ ਪਾਉਣਗੇ। ਇਹਨਾਂ ਨੇ ਅਲਟੀਮੇਟਮ ਪਹਿਲਾਂ ਹੀ ਦੇ ਦਿੱਤਾ ਸੀਗਾ ਕਿ ਜੇ ਸਾਨੂੰ ਤੁਹਾਂ ਰੋਕਿਆ, ਜਿੱਥੇ ਵੀ ਰੋਕੋਗੇ ਅਸੀਂ ਉੱਥੇ ਰੇਲਵੇ ਟਰੈਕ ਜਾਮ ਕਰ ਦੇਵਾਂਗੇ। ਤਾਂ ਸਰਕਾਰ ਨੇ ਇਹਨਾਂ ਨੂੰ ਅਲਾਉ ਕਰ ਦਿੱਤਾ ਕਿ ਤੁਸੀਂ ਆ ਕੇ ਰੈਲੀ ਕਰ ਸਕਦੇ ਹੋ। ਅਜਿਹਾ ਦਾਵਾ ਕਿਸਾਨ ਆਗੂ ਹੀ ਕਰ ਰਹੇ ਆ। ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹਨਾਂ ਨੂੰ ਤੁਸੀਂ ਅਲਾਉ ਕਰ ਦਿੱਤਾ ਤਾਂ ਉਹਨਾਂ ਨੂੰ ਵੀ ਕਰ ਦਿੰਦੇ ਕਿ ਹਾਂ ਭਾਈ ਤੁਸੀਂ ਆ ਜਾਓ, ਉੱਥੇ ਤੁਸੀਂ ਆਪਣਾ ਇੱਕ ਦਿਨ ਦਾ ਕਰ ਲਓ। ਔਰ ਉਹਨਾਂ ਦਾ ਤਾਂ ਤੁਹਾਨੂੰ ਪਤਾ ਨਾ, ਉਹ ਤਾਂ ਮੋਰਚਾ ਲਾਉਣ ਜਾ ਰਹੇ ਸੀਗੇ, ਪਰ ਇਹਨਾਂ ਨੇ ਜਿਹੜੀ ਇਜਾਜ਼ਤ ਮੰਗੀ ਹੈ ਮਹਾਂ ਪੰਚਾਇਤ ਵਾਸਤੇ ਮੰਗੀ ਆ। ਤਾਂ ਦੇਖਦੇ ਆ ਕੱਲ ਕੀ ਉੱਥੋਂ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਕਿੰਨੀ ਕੁ ਤਾਦਾਦ, ਕਿੰਨੀ ਕੁ ਗਿਣਤੀ ਹੁੰਦੀ ਆ, ਕਿੰਨੇ ਕੁ ਸੰਗਠਨ ਆਉਂਦੇ। ਪਰ ਵੱਡਾ ਦਾਅਵਾ ਕੀਤਾ ਜਾ ਰਿਹਾ ਕਿ 400 ਦੇ ਕਰੀਬ ਸੰਗਠਨ ਤੇ ਉਹਨਾਂ ਦਾ ਕੈਡਰ ਤੇ ਕਾਰਕੁਨ ਜਿਹੜੇ ਉੱਥੇ ਪਹੁੰਚਣਗੇ। ਜੀ, ਤੇ ਐਸਬੀਆਈ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਜੀ। ਹਾਂਜੀ, ਹਲਫਨਾਮਾ ਇਹਨਾਂ ਨੇ ਦੇ ਦਿੱਤਾ ਕਿ ਅਸੀਂ ਆਪਣਾ ਡਾਟਾ ਜਿਹੜਾ 2 ਪੈਨ ਡਰਾਈਵ ਦੇ ਵਿੱਚ ਪਾ ਕੇ, ਪਾਸਵਰਡ ਉਹਨਾਂ ਨੂੰ ਲਾ ਕੇ 2 ਫਾਈਲਾਂ 'ਚ ਤੇ ਅਸੀਂ ਫੜਾ ਦਿੱਤਾ ਹੈ ਜੀ। ਸਾਡੇ ਵੱਲੋਂ ਕੰਮ ਐ ਟੇਚਿਆ, ਤੁਸੀਂ ਜਾਣੋ ਤੇ ਹੁਣ ਜਾਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਆ ਗਿਆ ਵਾ। ਪਰ ਸੁਪਰੀਮ ਕੋਰਟ ਦੇ ਹਲਫਨਾਮੇ ਤੋਂ ਤੁਰੰਤ ਬਾਅਦ ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਜਿਹੜੀ ਆ ਉਹ ਸ਼ਾਇਆ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਨੰਬਰ ਹੈ, ਸੀਰੀਅਲ ਨੰਬਰ ਜਿਹੜਾ ਲੱਗਾ ਹੁੰਦਾ ਹੈ, ਮਤਲਬ ਕਿ ਐਸਬੀਆਈ ਦੇ ਇਲੈਕਟੋਰਲ ਬੌਂਡ ਤੇ, ਕਿ ਉਹਦਾ ਕੋਈ ਹਵਾਲਾ ਨਹੀਂ। ਉਹਦੇ ਬਾਰੇ ਕਿਤੇ ਨਾ ਕਿਤੇ ਕਹਿ ਲਓ ਕਿ ਸਾਇਲੈਂਟ ਹੈ ਐਸਬੀਆਈ। ਤਾਂ ਹੁਣ ਮਸਲਾ ਤੇ ਮੈਂ ਤੇ ਪਿਛਲੇ 2 ਦਿਨ ਤੋਂ ਇਹੀ ਮੁੱਦਾ ਚੁੱਕ ਰਿਹਾ ਕਿ ਇਹਦੇ ਵਿੱਚ ਇੱਕ ਬਹੁਤ ਵੱਡੀ ਗੁੰਝਲ ਆ, ਕਿਉਂਕਿ ਉਹੀ ਇੱਕ ਯੂਨੀਕ ਨੰਬਰ ਹੈ। ਮੈਂ ਯੂਨੀਕ ਨੰਬਰ ਜਦੋਂ ਕਹਿ ਰਿਹਾ, ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਇੱਕੋ ਨੰਬਰ ਦਾ ਬੌਂਡ ਨਹੀਂ ਹੈ, ਯੂਨੀਕ ਨੰਬਰ ਆ। ਤਾਂ ਯੂਨੀਕ ਨੰਬਰ ਜਿਹੜਾ ਅਲਟਰਾ ਵਾਇਲਟ ਕਿਰਨਾਂ ਨਾਲ ਵੇਖਿਆ ਜਾਂਦਾ ਹੈ, ਤਾਂ ਉਹੀ ਤੇ ਮੇਨ ਗੱਲ ਆ ਨਾ। ਉੱਥੋਂ ਹੀ ਤਾਂ ਪਤਾ ਲੱਗਣਾ ਕਿ ਕਿਹੜਾ ਕਿਹਦੇ ਖਾਤੇ 'ਚ ਜਮਾ ਹੋਇਆ, ਇੱਥੋਂ ਹੀ ਤਾਂ ਪਤਾ ਲੱਗਣਾ। ਸੋ ਇਹ ਹੁਣ ਦੱਸਦੇ ਆ ਕਿ ਬਈ ਸਾਇਲੈਂਟ ਨੇ ਇਸ ਮੁਤਲਕ, ਪਰ ਇਹਨਾਂ ਨੇ ਹਲਫਨਾਮਾ ਦੇ ਦਿੱਤਾ ਹੈ। ਉਹ ਦੇਖਦੇ ਆ 15 ਤਰੀਕ ਨੂੰ ਪ੍ਰਵੀਨ ਜੀ ਕੀ ਬਣਦਾ, ਕੀ ਬਣਾਉਂਦਾ। ਪਰ ਗੱਲ ਇਹ ਆ ਕਿ ਜੇ ਮੰਨ ਲਓ ਇਸ ਤਰ੍ਹਾਂ ਕੋਈ ਹੋ ਜਾਂਦਾ ਹੈ, ਜੇ ਇਹਨਾਂ ਨੇ ਯੂਨੀਕ ਨੰਬਰ ਜਿਹੜੇ ਦੱਸੇ, ਵੈਸੇ ਤੇ ਬੜਾ ਇੱਕ ਸਿੰਪਲ ਜਿਹਾ ਸਵਾਲ ਹੈ ਕਿ ਯੂਨੀਕ ਨੰਬਰ ਜਿਹੜੇ ਜੇ ਤੁਸੀਂ ਬਾਉਂਡ ਵੇਚੇ ਆ, ਅਕਸਰ ਤੇ ਉਹਨਾਂ ਦਾ ਰਿਕਾਰਡ ਮੇਨਟੇਨ ਕਰਦੇ ਹੋਣਗੇ ਨਾ, ਕਿਉਂਕਿ ਯੂਨੀਕ ਨੰਬਰ ਜੇ ਤੁਸੀਂ ਵੇਖ ਕੇ ਦਿੱਤਾ ਹੈ ਕਿਸੇ ਨੂੰ ਬਾਉਂਡ, ਤੇ ਜਿੰਨੇ ਇਨਕੈਸ਼ ਕਰਨਾ ਹੈ, ਅਗਾਂਹ ਜਿਹੜੇ ਬ੍ਰਾਂਚ ਨੇ ਉਹਨਾਂ ਨੂੰ ਪੈਸੇ ਦਿੱਤੇ ਨੇ ਜਾਂ ਉਹਨਾਂ ਦੇ ਖਾਤੇ 'ਚ ਲਾਇਆ, ਅਕਸਰ ਉਹ ਵੀ ਤੇ ਅੱਗੋਂ ਵੈਰੀਫਾਈ ਕਰਦੇ ਹੋਣਗੇ ਜੀ। ਇਹਦਾ ਮਤਲਬ ਕਿ ਰਿਕਾਰਡ 'ਚ ਤੇ ਆ ਗਿਆ, ਫਿਰ ਰਿਕਾਰਡ 'ਚ ਤੇ ਸਮਝੇ ਕਿ ਨਹੀਂ? ਬਿਲਕੁਲ ਬਿਲਕੁਲ। ਕਿ ਤੁਸੀਂ ਬਿਨਾ ਮੈਚ ਕਰਾਏ, ਬਿਨਾ ਮਿਲਾਨ ਕਰਾਏ ਕਿਵੇਂ ਇਨਕੈਸ਼ ਕਰਵਾ ਦੋਗੇ? ਮੈਨੂੰ ਲੱਗਦਾ ਕਿ ਐਸਬੀਆਈ ਜੇ ਇਹਦੇ ਤੇ ਸਾਇਲੈਂਟ ਰਿਹਾ ਤੇ ਹੋਰ ਫਸ ਜਾਏਗਾ। ਅਕਸਰ ਜਦੋਂ ਕੈਸ਼ ਕਰਦੇ ਕੋਸਤਾ ਦੇਖਦੀ ਹੈ ਕਿ ਕੀ ਹੈ, ਕੀ ਸਿਸਟਮ ਹੈ, ਕਿਵੇਂ ਹੈ। ਹਾਂਜੀ, ਬੌਂਡ ਦੀ ਓਰੀਜਨੈਲਿਟੀ ਤਾਂ ਦੇਖੀ ਜਾਊਗੀ ਨਾ। ਕਰੋੜਾਂ ਰੁਪਏ ਤੁਸੀਂ ਕੈਸ਼ ਕਰ ਰਹੇ ਹੋ, ਉਹਦੇ ਤੇ ਹਜ਼ੂਰ ਹੋਰ ਕੁਝ ਹੈ ਹੀ ਨਹੀਂ। ਮੈਂ ਜ਼ਿੰਮੇਵਾਰੀ ਨਾਲ ਤੁਹਾਨੂੰ ਕਹਿ ਰਿਹਾ ਕਿ ਇੱਕ ਨੰਬਰ ਨਹੀਂ ਹੁੰਦਾ, ਉਹਦੇ 'ਚ ਯੂਨੀਕ ਨੰਬਰ ਹੁੰਦਾ ਹੈ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।